ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਅਕਸਰ ਇਸ ਰੂਹਾਨੀਅਤ ਦੇ ਸੈਗਮੈਂਟ 'ਚ ਅੱਡ ਸ਼ਬਦਾਂ ਦੀ ਵਿਚਾਰ ਕਰਦੇ ਹਾਂ ਔਰ ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਉਹ ਭਗਤ ਜਨ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਜਨਮ ਨਹੀਂ ਹੋਇਆ, ਜਿਹੜੇ ਕੋਈ ਸਿੱਧੇ ਤੌਰ ਦੇ ਉੱਤੇ ਪਹਿਲੀ ਸਟੇਜ ਉਹਨਾਂ ਦੀ ਗੁਰਮਤਿ ਸਿਧਾਂਤਾਂ ਦੇ ਉੱਤੇ ਪ੍ਰਪੱਕ ਨਹੀਂ ਸੀ, ਉਹ ਆਪਣੇ ਆਪਣੇ ਸ਼ੋਬਿਆਂ 'ਚੋਂ ਕੋਈ ਬੁੱਤ ਪ੍ਰਸਤੀ 'ਚੋਂ ਨਿਕਲ ਕੇ ਉੱਪਰ ਤੱਕ ਪਹੁੰਚ ਗਿਆ ਹੈ, ਕੋਈ ਸਿੱਧੇ ਤੌਰ 'ਤੇ ਰੱਬ ਦੀ ਰਹਿਮਤ ਦਾ ਪਾਤਰ ਬਣਿਆ। ਔਰ ਜਦੋਂ ਉਹਨਾਂ ਦੀ ਵਿਚਾਰਧਾਰਾ ਜਿਹੜੀ ਸਿੱਖ ਗੁਰੂ ਸਾਹਿਬਾਨ ਦੀ ਵਿੱਚ ਇੱਕ ਰੱਬ ਦੇ ਵਿੱਚ ਯਕੀਨ ਦੇ ਉੱਤੇ ਆ ਕੇ ਟਿਕੀ, ਤੇ ਜ਼ਾਹਰ ਹੈ ਕਿ ਉਹਨਾਂ 'ਚੋਂ ਕੁਛ ਜਿਹੜੇ ਉਹ ਭਾਗਵਾਨ ਨੇ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਥਾਂ ਮਿਲੀ। ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਭਗਤ ਜਿਹੜੇ ਬੇਣੀ ਜੀ ਨੇ, ਉਹਨਾਂ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਔਰ ਗੁਰੂ ਨਾਨਕ ਸਾਹਿਬ ਨੇ ਖੁਦ ਉਹਨਾਂ ਦੀ ਬਾਣੀ ਲਿਆਂਦੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵੀ 2-3 ਢੁਕਵੇਂ ਸ਼ਬਦ ਜਿਹਦੇ 'ਚ ਕਿ ਉਹੀ ਥਾਟ ਰਨ ਕਰਦਾ ਉਸ ਦੇ ਨਾਲ ਸ਼ਾਮਲ ਨੇ। ਔਰ ਇਹਨਾਂ ਦੇ ਬਾਰੇ ਹੋਰ ਕੋਈ ਬਹੁਤੀ ਡਿਟੇਲ ਨਹੀਂ ਹੈ। ਅਸੀਂ ਇੱਕ ਸ਼ਬਦ ਪਿਛਲੇ ਹਫਤੇ ਵਿਚਾਰ ਕੀਤੀ ਸੀ ਔਰ ਅੱਜ ਦਾ ਸ਼ਬਦ ਥੋੜ੍ਹਾ ਜਿਹਾ ਲੰਬਾ ਹੈ, ਪਰ ਜਿਹੜਾ ਥਾਟ ਹੈ, ਕਿਉਂਕਿ ਉਸ ਪੀਰੀਅਡ 'ਚ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਯੋਗ ਮਤ ਅੱਜ ਵੀ ਜਿਵੇਂ ਸਾਡੇ ਕਈ ਲੱਗੇ ਹੁੰਦੇ ਨੇ ਨਿਊਲੀ ਕਰਮ ਢਿੱਡ ਨੂੰ ਹਿਲਾਉਂਦੇ ਨੇ, ਜਾਂ ਇੱਕ ਜਿਹੜਾ ਪ੍ਰਾਣਾਯਾਮ ਦਾ ਇੱਕ ਕਰਮ ਹੈ ਇਹਨਾਂ ਦਾ ਯੋਗ ਦੇ ਵਿੱਚ, ਇਹ ਇੱਕ ਇਹਨਾਂ ਦਾ ਰਿਸ਼ੀ ਪਤੰਜਲੀ ਹੋਇਆ ਜਿਹਨੇ ਅਸ਼ਟਾਂਗ ਯੋਗਾ 8 ਉਹਦੇ ਡਿਫਰੈਂਟ ਅੰਗ ਨੇ, ਔਰ ਇੱਕ ਇਹਨਾਂ ਦਾ ਜਿਹੜਾ ਪ੍ਰਾਣਾਯਾਮ ਦਾ ਹੈ ਉਹ 2 ਨਾਸਾਂ ਸਾਡੀਆਂ 2 ਨੋਸਟ੍ਰਿਲਸ ਨੇ, ਇੱਕ ਦਾ ਨਾਂ ਇਹਨਾਂ ਨੇ ਈੜਾ ਰੱਖਿਆ ਹੋਇਆ, ਇੱਕ ਦਾ ਨਾਂ ਪਿੰਗਲਾ ਰੱਖਿਆ ਹੋਇਆ, ਔਰ ਇਹ ਦੋਨਾਂ ਦਾ ਜਾ ਕੇ ਜਿੱਥੇ ਮੇਲ ਹੁੰਦਾ ਹੈ ਉਸ ਨੂੰ ਇਹ ਤ੍ਰਿਵੇਣੀ ਕਹਿ ਕੇ ਜਿਹੜਾ ਯੋਗ ਅਭਿਆਸ ਹੈ ਉਹਦੇ 'ਚ ਤੁਸੀਂ ਇੱਕ ਨਾਸ ਰਾਹੀਂ ਸਾਹ ਖਿੱਚਦੇ ਹੋ ਇਨਹੇਲ, ਔਰ ਫਿਰ ਤੁਸੀਂ ਰੋਕਦੇ ਹੋ ਫਿਰ ਐਕਸੇਲ। ਇਹ ਤਾਂ ਨਾਰਮਲ ਹੈ, ਪਰ ਇਹ ਉਹਨਾਂ ਦੀ ਯੋਗੀਆਂ ਦੀ ਇੱਕ ਕਿਰਿਆ ਹੈ ਕੰਸਨਟ੍ਰੇਸ਼ਨ ਆਫ ਮਾਈਂਡ ਦੇ ਲਈ, ਔਰ ਫਿਰ ਉਸ 'ਚੋਂ ਅੱਗੋਂ ਯੋਗਾ ਦੇ ਆਪਣੇ ਡਿਸਿਪਲਿਨ ਸ਼ੁਰੂ ਹੋ ਜਾਂਦੇ ਨੇ ਔਰ ਉਹਨੂੰ ਉਹ ਜਿਸ ਹਾਲਤ ਦੇ ਵਿੱਚ ਫਿਰ ਉਹ ਇੱਕ ਨੀਮ ਬੇਹੋਸ਼ੀ ਜਿਹੀ ਦੀ ਜਿਹਦੇ 'ਚ ਨਾ ਪੂਰੀ ਕੌਨਸ਼ੀਅਸਨੈਸ ਹੈ ਨਾ ਪੂਰੀ ਅਨਕੌਨਸ਼ੀਅਸਨੈਸ ਹੈ, ਉਹਨੂੰ ਉਹ ਸਮਾਧੀ ਲਾਣਾ ਜਾਂ ਤਾੜੀ ਲਾਣਾ ਵੀ ਕਹਿੰਦੇ ਨੇ। ਔਰ ਇਸ ਲਈ ਕਈ ਵਾਰ ਉਹ ਨਸ਼ਿਆਂ ਦਾ ਇਸਤੇਮਾਲ ਵੀ ਕਰਦੇ ਨੇ ਕਿ ਤੁਹਾਨੂੰ ਉਸ ਹਾਲਤ 'ਚੋਂ ਜਿਹੜਾ ਉਹ ਸਵਾਦ ਆਏ। ਹੁਣ ਭਗਤ ਜੀ ਨੇ ਉਹ ਸਿੰਬੋਲਿਜ਼ਮ ਜੋਗੀਆਂ ਦਾ ਵਰਤਿਆ, ਪਰ ਅਲਟੀਮੇਟਲੀ ਰੱਬ ਦੀ ਬੰਦਗੀ ਦੇ ਨਾਲ ਰੱਬ ਦੇ ਨਾਲ ਜੁੜ ਕੇ ਉਹਨਾਂ ਨੇ ਕਿਹਾ ਵੀ ਜਦੋਂ ਉਹ ਪ੍ਰੇਮ ਦੀ ਹਾਲਤ ਦੇ ਵਿੱਚ ਤੁਸੀਂ ਰੱਬ ਨਾਲ ਜੁੜ ਜਾਂਦੇ ਹੋ ਤੇ ਉਹ ਸਾਰਾ ਕੁਝ ਆਪਣੇ ਆਪ ਵਿੱਚ ਹੀ ਵਾਪਰਦਾ ਹੈ ਔਰ ਉਹ ਮੱਚ ਮੋਰ ਉਸ ਰੱਬ ਦੀ ਗੋਦ ਦੇ ਵਿੱਚ ਬੈਠ ਕੇ ਹੁੰਦਾ ਹੈ ਦੈਨ ਜੋਗੀਆਂ ਦਾ ਜਿਨ੍ਹਾਂ ਦੀ ਇੱਕ ਬੜੀ ਲਿਮਿਟੇਸ਼ਨ ਹੁੰਦੀ ਹੈ। ਔਰ ਇਹ ਰਾਮਕਲੀ ਰਾਗ ਦੇ ਵਿੱਚ ਇਹਨਾਂ ਦਾ ਸ਼ਬਦ ਹੈ, ਰਾਮਕਲੀ ਬਾਣੀ ਬੇਣੀ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਜ਼ਾਹਰ ਹੈ ਟਾਈਟਲ ਗੁਰੂ ਅਰਜਨ ਸਾਹਿਬ ਨੇ ਦਿੱਤਾ ਹੈ, ਉਹਨਾਂ ਨੇ ਹਰ ਭਗਤ ਦੇ ਨਾਲ ਜੀਓ ਬਹੁਤ ਰਿਸਪੈਕਟ ਦੇ ਨਾਲ ਐਡਰੈਸ ਕੀਤਾ। ਈੜਾ ਪਿੰਗਲਾ ਔਰ ਸੁਖਮਨਾ 3 ਬਸੈਂ ਇਕਠਾਈ, ਬੇਣੀ ਸੰਗਮ ਤਹਿ ਪਿਰਾਗ, ਮਨ ਮਜਨ ਕਰੇ ਤਿਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰ ਗਮ ਚੀਨੇ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਨੁਕਤਾ ਹੁੰਦਾ ਹੈ, ਪਹਿਲਾਂ ਇਹਦੀ ਗੱਲ ਕਰ ਲਈਏ ਕਿ ਈੜਾ ਪਿੰਗਲਾ ਸੁਖਮਨਾ ਇਹ 3 ਦਾ ਮੈਂ ਜ਼ਿਕਰ ਕੀਤਾ, ਖੱਬੀ ਨਾਸ ਸੱਜੀ ਨਾਸ ਔਰ ਦੋਨਾਂ ਦਾ ਜਿੱਥੇ ਜਾ ਕੇ ਮਿਲਾਪ ਹੁੰਦਾ ਹੈ ਸੁਖਮਨਾ, ਔਰ 3 ਬਸਾਂ ਇਕਠਾਈ। ਉਹਨਾਂ ਨੇ ਕਿਹਾ, ਭਗਤ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਰੱਬ ਦੇ ਨਾਲ ਇੱਕਮਿਕ ਹੋ ਜਾਂਦੇ ਹੋ ਫਿਰ ਈੜਾ ਪਿੰਗਲਾ ਸੁਖਮਨਾ ਦੇ ਰੌਲੇ 'ਚ ਪੈਣ ਦੀ ਲੋੜ ਨਹੀਂ ਹੁੰਦੀ, ਉਹ ਇੱਕ ਥਾਂ ਤੇ ਆ ਕੇ ਟਿਕ ਜਾਂਦੇ ਨੇ। ਬੇਣੀ ਸੰਗਮ ਤਹਿ ਪਿਰਾਗ। ਹੁਣ ਆਮ ਤੌਰ ਤੇ ਹਿੰਦੂ ਮਿਥਿਹਾਸ ਦੇ ਅੰਦਰ 3 ਦਰਿਆਵਾਂ ਦਾ ਜ਼ਿਕਰ ਹੈ, 2 ਰੀਅਲੀ ਐਗਜ਼ਿਸਟ ਕਰਦੀਆਂ ਨੇ, ਗੰਗਾ ਤੇ ਜਮਨਾ, ਤੀਸਰੀ ਸਰਸਵਤੀ ਹੈ ਜਿਹੜੀ ਸਰਸਵਤੀ ਇਮੈਜਨਰੀ ਰਿਵਰ ਹੈ। ਔਰ ਜਦੋਂ ਵਾਜਪਾਈ ਦੀ ਪਹਿਲੀ ਸਰਕਾਰ ਸੀ ਉਦੋਂ ਉਹਨਾਂ ਨੇ ਕਿਹਾ ਜੀ ਅਸੀਂ ਸਰਸਵਤੀ ਜਿਹੜੀ ਕਦੇ ਵਗਦੀ ਹੋਏਗੀ, ਹਰਿਆਣੇ 'ਚ ਕਿਤੇ ਖੁਦਾਈ ਕੀਤੀ ਥੱਲੋਂ ਬੁੱਧ ਦੇ ਸਟੈਚੂ ਤੇ ਦੂਜੇ ਨਿਕਲੋ ਬੰਦ ਕਰ ਦਿੱਤਾ
ਕਿੰਨਾ ਪ੍ਰੋਜੈਕਟ ਉਹਨਾਂ ਨੇ, ਕਿੰਨਾ ਅਮਾਉਂਟ, ਕਿੰਨੇ 100 ਕਰੋੜ ਰੱਖਿਆ ਸੀ, ਸੈਟੇਲਾਈਟ ਇਮੇਜਿੰਗ ਕਰ ਰਹੇ ਸੀ। ਪਰ ਇਹਦਾ ਜ਼ਿਕਰ ਮਜ਼ਹਬੀ ਦੁਨੀਆ ਦੇ ਵਿੱਚ ਹੁੰਦਾ ਹੈ। ਔਰ ਗੁਰੂ ਸਾਹਿਬ ਨੇ ਵੀ, ਕਿਉਂਕਿ ਇਹਨਾਂ ਨੇ ਬ੍ਰਾਹਮਣਾਂ ਨੇ ਇਹਨਾਂ ਤਿੰਨਾਂ ਦਰਿਆਵਾਂ ਦਾ ਜਿਹੜਾ ਸੰਗਮ ਹੈ ਗੰਗਾ, ਜਮਨਾ, ਸਰਸਵਤੀ ਦਾ, ਉਹ ਪ੍ਰਯਾਗ ਦੇ ਵਿੱਚ ਹੁੰਦਾ ਹੈ, ਇਲਾਹਾਬਾਦ। ਔਰ ਇਹਨਾਂ ਨੇ ਹੁਣ ਇਲਾਹਾਬਾਦ ਦਾ ਨਾਂ ਹੀ ਬਦਲ ਕੇ ਪ੍ਰਯਾਗਰਾਜ ਰੱਖ ਦਿੱਤਾ ਹੈ। ਸੋ ਭਗਤ ਜੀ ਨੇ ਵੀ ਇਹ ਇਸਤੇਮਾਲ ਕੀਤਾ, ਬੇਣੀ ਸੰਗਮ ਤਹਿ ਪਿਰਾਗ, ਕਿ ਜਿੱਥੇ ਇਹ ਸੰਗਮ ਹੁੰਦਾ ਹੈ ਤੁਹਾਡੀ ਸੁਰਤ ਦਾ ਰੱਬ ਦੇ ਨਾਲ, ਮਾਨੋ ਇਹ ਗੰਗਾ, ਜਮਨਾ, ਸਰਸਵਤੀ ਦਾ ਜਾਂ ਈੜਾ, ਪਿੰਗਲਾ, ਸੁਖਮਨਾ ਦਾ ਜਿਹੜਾ ਉਹ ਸੰਗਮ ਹੈ। ਮਨ ਮਜਨ ਕਰੇ ਤਿਥਾਈ, ਮਜਨ ਇਸ਼ਨਾਨ ਨੂੰ ਕਹਿੰਦੇ ਨੇ, ਕਿ ਵੀ ਸਾਨੂੰ ਗੰਗਾ, ਜਮਨਾ, ਸਰਸਵਤੀ 'ਚ ਜਾ ਕੇ ਨਹਾਉਣ ਦੀ ਲੋੜ ਨਹੀਂ ਹੈ। ਜਦੋਂ ਰੱਬ ਦੇ ਨਾਲ ਸੁਰਤ ਜੁੜ ਜਾਂਦੀ ਹੈ ਤੇ ਇਹ ਈੜਾ, ਪਿੰਗਲਾ, ਸੁਖਮਨਾ ਇੱਕ ਲਾਈਨ ਤੇ ਆ ਜਾਂਦੇ ਨੇ, ਤੇ ਉਹਦੇ 'ਚ ਜੁੜ ਕੇ ਬੈਠਣਾ ਰੱਬ ਦੀ ਯਾਦ ਦੇ ਵਿੱਚ। ਇਹੀ ਮਾਨੋ ਗੰਗਾ, ਜਮਨਾ ਦੇ ਵਿੱਚ ਕੀਤਾ ਹੋਇਆ ਇਸ਼ਨਾਨ ਹੈ। ਸੰਤੋ ਤਹਾਂ ਨਿਰੰਜਨ ਰਾਮ ਹੈ, ਕਿ ਵੀ ਉਹ ਵਾਹਿਗੁਰੂ ਜਿਸ ਦੀ ਕੋਈ ਸ਼ਕਲ ਸੂਰਤ ਨਹੀਂ ਹੈ, ਉਹ ਉੱਥੇ ਵਸਦਾ ਹੈ। ਔਰ ਇਸ ਦੇ ਨਾਲ ਗੁਰ ਗਮ ਚੀਨੇ ਬਿਰਲਾ, ਕੋਈ ਗਮ ਹੁੰਦਾ ਆਪੜ ਕੇ ਗੁਰੂ ਤੱਕ ਪਹੁੰਚ ਕੇ, ਕੋਈ ਵਿਰਲਾ ਜਿਹੜਾ ਗੁਰੂ ਦੇ ਰਸਤੇ ਦੇ ਉੱਤੇ ਚੱਲ ਕੇ ਇਸ ਆਨੰਦ ਨੂੰ, ਇਸ ਅੰਤਰ ਮਜਨ ਜਿਹਨੂੰ ਅਸੀਂ ਕਹਿੰਦੇ ਅੰਤਰਗਤ ਤੀਰਥ ਮਲ ਨਾਵੋ, ਕਿ ਅੰਦਰ ਦੇ ਤੀਰਥ ਦੇ ਵਿੱਚ। ਹੁਣ ਅੰਦਰ ਦਾ ਤੀਰਥ ਕੀ ਹੈ? ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਕਿ ਵੀ ਜਿਹੜਾ ਨਾਮ ਹੈ ਉਹ ਸਭ ਤੋਂ ਵੱਡਾ ਤੀਰਥ ਹੈ, ਜਿਹਦੇ ਥੱਲੇ ਅਸੀਂ ਜਿਹੜਾ ਉਹ ਅੰਤਰ ਆਪਣਾ ਇਸ਼ਨਾਨ ਕਰਦੇ ਹਾਂ। ਤਹਾਂ ਨਿਰੰਜਨ ਰਮਈਆ ਹੋਏ, ਰਮਈਆ ਹੁੰਦਾ ਸੋਹਣਾ ਰਾਮ, ਰਮਿਆ ਹੋਇਆ, ਕਿ ਜਿਹੜਾ ਰੱਬ ਦੇ ਨਾਲ ਉਸ ਸੁਰਤ ਰਾਹੀਂ ਜੁੜਿਆ ਹੋਇਆ, ਮਾਨੋ ਉੱਥੇ ਹੀ ਸੋਹਣਾ ਰਾਮ ਵਸਦਾ। ਦੇਵ ਸਥਾਨੇ ਕਿਆ ਨਿਸ਼ਾਨੀ, ਤਹ ਬਾਜੇ ਸ਼ਬਦ ਅਨਾਹਦ ਬਾਣੀ, ਤਹ ਚੰਦ ਨ ਸੂਰਜ ਪੌਣ ਨ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ, ਉਪਜੈ ਗਿਆਨ ਦੁਰਮਤ ਚੀਜੈ, ਅੰਮ੍ਰਿਤ ਰਸ ਗਗਨੰਤਰ ਭੀਜੈ, ਇਸ ਕਲਾ ਜੋ ਜਾਣੈ ਪਿਓ, ਭੇਟੈ ਤਾਸ ਪਰਮ ਗੁਰਦਿਓ। ਹੁਣ ਉਹਨਾਂ ਨੇ, ਔਰ ਇਹ ਕਿਉਂਕਿ ਮੈਂ ਤਾਂ ਸ਼ਬਦੀ ਤੌਰ ਤੇ ਹੀ ਬਿਆਨ ਕਰ ਸਕਦਾ, ਮੇਰੇ ਤੇ ਕਦੇ ਇਹ ਅਵਸਥਾ ਤਾਂ ਵਾਪਰੀ ਨਹੀਂ ਹੈ। ਸੱਚਮੁੱਚ ਉਸ ਕਿਸਮ ਦੇ ਰੂਹਾਨੀ ਲੋਕ ਨੇ ਜਿਨ੍ਹਾਂ ਨੇ ਉਸ ਆਨੰਦ ਨੂੰ ਮਾਣਿਆ, ਜਿਨ੍ਹਾਂ ਦੇ ਅੰਦਰ ਦਸਮ ਦੁਆਰ ਦੀ ਗੱਲ ਹੋਏ, ਅੰਦਰ ਰੱਬ ਦੀ ਜੋਤ ਦਾ ਪ੍ਰਗਟਾਵਾ ਹੋਏ, ਉਹਨਾਂ ਦੇ ਅੰਦਰ ਪਿਆਰ ਦਾ ਝਰਨਾ ਵਗ ਰਿਹਾ ਹੋਏ, ਜਿਸ ਝਰਨੇ ਦੇ ਵਗਣ ਤੋਂ ਬਾਅਦ ਬਾਕੀ ਜਿਹੜਾ ਉਹ ਸਾਰਾ ਜਿਹੜਾ ਸ਼ੰਕੇ ਨੇ ਉਹ ਖਤਮ ਹੋ ਜਾਂਦੇ ਨੇ। ਔਰ ਉਹ ਅਵਸਥਾ ਜਿਹੜੀ ਰੱਬ ਦੇ ਪਿਆਰਿਆਂ ਦੀ ਉਸ ਕਿਸਮ ਦੀ ਸੁਰਤ ਜੁੜੀ ਹੋਈ ਹੈ, ਕਾਸ਼ ਰੱਬ ਦੀ ਮਿਹਰ ਹੋਏ। ਪਰ ਭਗਤ ਜੀ ਕਿਉਂਕਿ ਉਸ ਸਥਾਨ ਤੇ ਬੈਠੇ ਨੇ, ਉਸ ਸਾਰੇ ਨੂੰ ਮਾਣ ਰਹੇ ਨੇ, ਔਰ ਉਹਨਾਂ ਨੇ ਫਿਰ ਉਸ ਕਿਸਮ ਦਾ ਹੀ ਸਿੰਬੋਲਿਜ਼ਮ ਜਿਹੜਾ ਸਾਰਾ ਉਹਨਾਂ ਨੇ ਕਿਹਾ ਜੀ ਕਿ ਉਹ ਕੀ ਨਿਸ਼ਾਨੀ ਹੈ ਜਿੱਥੇ ਵਾਹਿਗੁਰੂ ਆ ਕੇ ਵਸਦਾ ਹੈ, ਵਾਹਿਗੁਰੂ ਦੀ ਥਾਮ ਹੈ। ਦੇਵ ਸਥਾਨ ਹੈ ਕਿਆ ਨਿਸ਼ਾਨੀ, ਤਹਿ ਬਾਜੈ ਸ਼ਬਦ ਅਨਹਦ ਬਾਣੀ, ਕਿ ਇਹ ਉਹ ਸੁਰਤ ਹੈ ਜਿੱਥੇ ਬਿਨਾਂ ਵਜਾਇਆ ਕੁਝ ਵੱਜਦਾ ਹੈ। ਅਨਹਦ ਹੈ ਕਿ ਉਸ ਸ਼ਬਦ ਦਾ, ਉਸ ਅੰਦਰ ਰੱਬ ਦੀ ਯਾਦ ਦਾ ਖੰਡਾ ਖੜਕਦਾ ਹੈ। ਔਰ ਅੰਦਰ ਉਹ ਥਾਂ ਹੈ ਜਿੱਥੇ ਨਾ ਸੂਰਜ, ਨਾ ਚੰਦਰਮਾ, ਨਾ ਪਾਣੀ, ਇਸ ਦੀ ਕੋਈ ਪਰਵਾਹ ਨਹੀਂ। ਮਤਲਬ ਤੁਸੀਂ ਇਸ ਸਾਰੇ ਤੋਂ ਬਿਯੋਂਡ, ਇਹ ਉਹ ਮੈਟਾਫਿਜ਼ਿਕਸ ਹੈ ਜਿਹੜੀ ਤੱਤਾਂ ਦੇ ਨਾਲ ਐਕਸਪਲੇਨ ਨਹੀਂ ਹੁੰਦੀ, ਇਹ ਤੁਹਾਡੀ ਸੁਰਤ ਦੇ ਨਾਲ ਹੁੰਦੀ ਹੈ। ਸਾਖੀ ਜਾਗੀ ਗੁਰਮੁਖ ਜਾਣੀ, ਕਿ ਇਹ ਜਿਹੜੀ ਹੈ ਗੁਰਮੁਖ ਹੀ ਇਸ ਨੂੰ ਜਾਣਦਾ, ਔਰ ਉਸ ਐਵੀਡੈਂਸ ਦੇ ਨਾਲ, ਉਸ ਰਹਿਮਤ ਦੇ ਨਾਲ ਜਿਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਹਦੇ ਤੋਂ ਬਾਅਦ ਕੀ ਹੁੰਦਾ, ਉਪਜੈ ਗਿਆਨ ਦੁਰਮਤ ਚੀਜੈ, ਅੰਦਰ ਇਸ ਕਿਸਮ ਦਾ ਗਿਆਨ ਪੈਦਾ ਹੁੰਦਾ ਹੈ ਕਿ ਜਿਹੜੀ ਖੋਟੀ ਮੱਤ ਹੈ ਉਹ ਕਮਜ਼ੋਰ ਹੋ ਜਾਂਦੀ ਹੈ, ਛੱਡ ਜਾਂਦੀ ਹੈ। ਅੰਮ੍ਰਿਤ ਰਸ ਗਗਨ ਅੰਤਰ ਭੀਜੈ, ਕਿ ਜਿਵੇਂ ਗਗਨ ਅਸਮਾਨ ਨੂੰ ਕਹਿੰਦੇ ਨੇ, ਇਸੇ ਤਰ੍ਹਾਂ ਤੁਹਾਡੇ ਸਰੀਰ ਦਾ ਉੱਚਾ ਟਿਕਾ, ਜਿਹੜਾ ਦਿਮਾਗ ਦੇ ਵਿੱਚ ਤੁਹਾਡਾ ਇੱਕ ਖੁੱਲਾਪਨ, ਇੱਕ ਚਾਨਣ ਦਾ ਆ ਜਾਣਾ ਹੈ, ਇਹ ਮਾਨੋ ਇਵੇਂ ਹੀ ਹੈ ਕਿ ਤੁਹਾਡਾ ਅੰਦਰ ਸਾਰਾ ਅੰਮ੍ਰਿਤ ਰੂਪੀ ਰਸ ਦੇ ਨਾਲ, ਉਹ ਰਸ ਤੁਹਾਡੇ ਧੁਰ ਟੌਪ ਦੇ ਉੱਤੇ ਗਗਨੰਤਰ ਜਿਹੜਾ ਤੁਸੀਂ ਉਹਨੂੰ ਮਹਿਸੂਸ ਕਰਦੇ ਹੋ। ਉਹਨਾਂ ਨੇ ਕਿਹਾ ਇਸ ਕਲਾ ਜੋ ਜਾਣਾ ਪਿਓ, ਪਿਓ ਹੈ ਭੇਤ, ਕਿ ਇਹ ਜਿਹੜੀ ਰੂਹਾਨੀਅਤ ਦੀ ਦੁਨੀਆ ਦਾ ਭੇਤ ਹੈ, ਜਿਹਨੂੰ ਇਹ ਹੁਨਰ ਆ ਗਿਆ, ਭੇਟੈ ਤਾਸ ਪਰਮ ਗੁਰਦੇਵ, ਸਮਝੋ ਉਸ ਨੂੰ ਹੀ ਉਹ ਪਰਮ ਗੁਰਦੇਵ ਰੱਬ ਜਿਹੜਾ ਉਸ ਨੂੰ ਮਿਲਿਆ। ਦਸਮ ਦੁਆਰ ਅਗਮ ਅਪਾਰ, ਪਰਮ ਪੁਰਖ ਕੀ ਘਾਟੀ, ऊपर हाट हाट पर आला, आले पीतर थाती, जगत रह
सो कबहू न सोवै, तीन तलोक समाद पलोवै, बीज मंत्र ले हृदय रहै, मनुआ उल्ट सुन मैं गह। हुण ਇਸ ਦੀ ਫਿਰ ਹੁਣ ਇਹ ਜਿਹੜੀ ਰੱਬ ਦੇ ਪਿਆਰਿਆਂ ਦੀ ਉਸ ਅਵਸਥਾ 'ਚ ਵਰਤਨ ਦੀ ਜਿਹੜੀ ਹੈ ਹਾਲਤ ਹੈ, ਉਸ ਨੂੰ ਭਗਤ ਜੀ ਨੇ ਬਿਆਨ ਕੀਤਾ ਕਿ ਭਾਈ ਜਿਹੜਾ ਇਹ ਦਸਮ ਦੁਆਰ ਤੱਕ ਪਹੁੰਚ ਗਏ, ਉਸ ਵਾਹਿਗੁਰੂ ਦੀ ਰੀਅਲਾਈਜੇਸ਼ਨ ਹੈ, ਇਹ ਪਰਮ ਪੁਰਖ ਕੀ ਘਾਟੀ, ਇਹ ਰੱਬ ਦੇ ਰਸਤੇ ਦਾ ਘਾਟੀ ਹੁੰਦਾ, ਔਖਾ ਸਫ਼ਰ, ਬੜਾ ਔਖਾ ਸਫ਼ਰ ਹੈ। ਔਰ ਇਹ ਜਿਹੜਾ ਇੱਕ ਉੱਪਰ ਹੱਟੀ ਹੈ, ਹੱਟੀ ਦੇ ਉੱਤੇ ਫਿਰ ਹਲ ਹੈ, ਉੱਪਰ ਹਾਰਟ, ਹਾਰਟ ਪਰ ਹਲ ਹੈ, ਕਿ ਜਿਵੇਂ ਸਿਰ ਦੇ ਵਿੱਚ ਦਿਮਾਗ ਹੈ ਤੇ ਉਸ ਦੇ ਵਿੱਚ ਅੱਗੋਂ ਹਲ ਹੈ, ਜਿਹੜੀ ਰੋਸ਼ਨ ਬੁੱਧੀ ਹੈ, ਉਹ ਮਾਨੋ ਉਸ ਦੇ ਵਿੱਚ ਇੱਕ ਹੱਟ ਦੇ ਵਿੱਚ ਹਲ ਹੈ, ਜਿਸ ਨੂੰ ਅਸੀਂ ਵੈਂਟੀਲੇਟਰ ਕਹਿੰਦੇ ਹਾਂ, ਉੱਪਰ ਹਾਰਟ, ਹਾਰਟ ਪਰ ਹਲ, ਆਲੇ ਭੀਤਰ ਥਾਤੀ, ਕਿ ਉਹਦੇ 'ਚ ਫਿਰ ਉਸ ਵਾਹਿਗੁਰੂ ਦਾ ਨਾਂ ਆ ਕੇ ਟਿਕ ਜਾਂਦਾ ਹੈ। ਉਸ ਅਵਸਥਾ ਨੂੰ ਬਿਆਨਿਆ, ਜਾਗਤ ਰਹਿ ਸੋ ਕਬੂ ਨਾ ਸੋਵੈ, ਤੀਨ ਤਿਲੋਕ ਸਮਾਦ ਪਲੋਵੈ, ਕਿ ਉਹ ਹੁਣ ਐਸੀ ਸਮਾਧੀ ਵਿੱਚ ਟਿਕ ਜਾਂਦਾ ਹੈ ਜਿੱਥੇ ਉਹ ਹਮੇਸ਼ਾ ਜਾਗਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਉਹ ਨਾਰਮਲ ਨੀਂਦ ਨਹੀਂ ਪੂਰੀ ਕਰਦਾ, ਮਤਲਬ ਇਹ ਹੈ ਕਿ ਉਹਨੂੰ ਹੁਣ ਵਿਕਾਰਾਂ ਦੀ ਅੱਗ ਉੱਥੇ ਪੋਹ ਨਹੀਂ ਸਕਦੀ, ਉਹ ਉਸ ਮਾਇਆ ਦੀ ਜਕੜ ਚੋਂ ਨਿਕਲ ਜਾਂਦਾ ਹੈ। ਉਸ ਤੀਨ ਤਿਲੋਕ ਸਮਾਧ, ਜਿੱਥੇ ਤਿੰਨਾਂ ਲੋਕਾਂ ਦੀ ਮਾਇਆ ਉਸ ਤੋਂ ਦੂਰ ਰਹਿੰਦੀ ਹੈ, ਪਲੋਇਆ ਹੁੰਦਾ, ਉਸ ਤੋਂ ਦੂਰ ਦੌੜਦੀ ਹੈ। ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਨ ਮੈਂ ਗਹਿ, ਕਿ ਹੁਣ ਉਹਦੇ ਹਿਰਦੇ ਦੇ ਅੰਦਰ, ਦਿਲ ਦੇ ਅੰਦਰ ਵਾਹਿਗੁਰੂ ਦੇ ਪਿਆਰ ਦਾ ਮੰਤਰ ਟਿਕਿਆ ਹੁੰਦਾ ਹੈ, ਔਰ ਹੁਣ ਉਹਦਾ ਮਨ ਉਹ ਕਿਸੇ ਹੋਰ ਪਾਸੇ ਨਹੀਂ ਦੌੜਦਾ, ਉਸ ਤੋਂ ਬੇਰੁਖ ਰਹਿੰਦਾ। ਜਾਗਤ ਰਹਿ ਨਾ ਅਲੀਆ ਭਾਖੈ, ਪਾਂਚੋਂ ਇੰਦਰੀ ਬਸ ਕਰ ਰਾਖੈ, ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਅਲੀਆ ਹੁੰਦਾ ਝੂਠ, ਕਿ ਉਹ ਹੁਣ ਮਨ ਉਹਦਾ ਇਸ ਕਿਸਮ ਦਾ ਟਿਕਿਆ, ਉਹਨੂੰ ਝੂਠ ਨਾਲ ਕੋਈ ਬਵਾਸਤਾ ਨਹੀਂ ਹੁੰਦਾ, ਝੂਠ ਨੂੰ ਚੰਗਾ ਨਹੀਂ ਲੱਗਦਾ। ਪੰਜੋਂ ਹੀ ਉਹਦੀਆਂ ਇੰਦਰੀਆਂ ਜਿਹੜੀਆਂ ਨੇ ਉਹ ਉਹਦੇ ਕੰਟਰੋਲ 'ਚ ਰਹਿੰਦੀਆਂ, ਉਹ ਟੈਂਪਟੇਸ਼ਨਸ ਨਹੀਂ ਜਾਂਦਾ। ਗੁਰ ਕੀ ਸਾਖੀ, ਉਹਨਾਂ ਨੂੰ ਹਮੇਸ਼ਾ ਗੁਰੂ ਦੀ ਜਿਹੜਾ ਸ਼ਬਦ ਹੈ, ਗੁਰੂ ਦੀ ਰੱਖ ਹੈ, ਗੁਰੂ ਦਾ ਮਿਸ਼ਨ ਹੈ, ਉਹ ਉਹਨਾਂ ਨੂੰ ਹਮੇਸ਼ਾ ਯਾਦ ਰਹਿੰਦਾ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਉਹ ਆਪਣਾ ਮਨ ਤੇ ਤਨ ਰੱਬ ਦੇ ਪਿਆਰ ਦੇ ਵਿੱਚ ਅਰਪਣ ਕਰਦਾ। ਕਰ ਪਲਵ, ਕਰ ਪਲਵ ਸਾਖਾ ਵਿਚਾਰੈ, ਆਪਣਾ ਜਨਮ ਨ ਜੂਐ ਹਾਰੈ, असुर नदी का बंधै मूल, पच्छम फेर चढ़ावै सूर, अजर जरै सो निचर चरै, जगन्नाथ स्यों गोष्ठ करे। कि ਉਹਨੂੰ ਇਹ ਸਮਝ ਆ ਜਾਂਦੀ ਹੈ ਕਰ ਪਲਵ, ਕਿ ਜਿਹੜੇ ਮੇਰੇ ਹੱਥ ਨੇ ਇਹ ਮਾਨੋ ਇਹ ਜਿਹੜਾ ਉਹ ਉਂਗਲੀਆਂ ਨੇ ਇਸ ਸੰਸਾਰ ਦਾ ਪਸਾਰ ਹੈ। ਕਰ ਪਲਵ ਸਾਖਾ ਵਿਚਾਰੇ, ਕਿ ਜਿਵੇਂ ਦਰਖਤ ਦੀਆਂ ਸ਼ਾਖਾਵਾਂ ਹੁੰਦੀਆਂ ਨੇ ਇਵੇਂ ਮੇਰੇ ਵਜੂਦ ਵਿਚਲੇ ਹੱਥ ਨੇ। ਔਰ ਉਹ ਫਿਰ ਜਦੋਂ ਇਹ ਗੱਲ ਉਹਨੂੰ ਸਮਝ ਹੁੰਦੀ ਹੈ ਆਪਣਾ ਜਨਮ ਨਾ ਜੂਏ ਹਾਰੇ, ਉਹ ਕਦੇ ਵੀ ਆਪਣੇ ਜੀਵਨ ਨੂੰ ਜੂਏ ਵਾਂਗ ਵਿਅਰਥ ਨਹੀਂ ਗਵਾਉਂਦਾ। ਜੂਆ 'ਚ ਹਾਰਨਾ ਹੈ ਕਿ ਵੀ ਉਹ ਵਿਅਰਥ ਕੰਮਾਂ ਦੇ ਵਿੱਚ ਉਹ ਆਪਣਾ ਵਕਤ ਨਹੀਂ ਗੁਜ਼ਾਰਦਾ। ਉਸ ਨੇ ਅਸੁਰ ਨਦੀ ਕਾ ਬੰਧੈ ਮੂਲ, ਉਹਨੇ ਆਪਣੇ ਮਨ ਦੇ ਉੱਤੇ ਉਹ ਬ੍ਰਿਜ, ਜੋ ਡੈਮ ਬਣਾ ਲਿਆ ਜਿੱਥੇ ਅਸੁਰ ਜਿਹੜੀਆਂ ਗੈਰ ਡਿਵਾਈਨ ਤਾਕਤਾਂ ਨੇ ਉਹ ਉਹਨੂੰ ਜਿਹੜੀਆਂ ਨੇ ਉਹ ਫਸਾ ਨਹੀਂ ਸਕਦੀਆਂ। ਔਰ ਉਹਦੇ ਅੰਦਰ ਫਿਰ ਇਹ ਹੈ ਕਿ ਫਿਰ ਭਾਵੇਂ ਸੂਰਜ ਪੂਰਬ ਤੋਂ ਨਾ ਚੜੇ, ਪੱਛਮ ਤੋਂ ਚੜੇ, ਉਹਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਅਜਰ ਜਰੈ ਸੋ ਨਿਜਰ ਚਰੈ, ਜਿਸ ਨੇ ਅਜਰ ਨੂੰ ਜਰ ਲਿਆ ਉਸ ਦੇ ਅੰਦਰ ਨਿਚਰ ਪਿਆਰ ਦਾ ਚਸ਼ਮਾ ਫੁੱਟ ਪੈਂਦਾ। ਜਗਨਨਾਥ ਸਿਓ ਗੋਸ਼ਟ ਕਰੇ, ਉਹ ਹਮੇਸ਼ਾ ਆਪਣੇ ਵਾਹਿਗੁਰੂ ਦੇ ਨਾਲ ਇਵੇਂ ਹੈ ਮਾਨੋ ਉਹ ਗੋਸ਼ਟ ਕਰ ਰਿਹਾ, ਵਿਚਾਰ ਕਰ ਰਿਹਾ। ਚੌਮੁਖ ਦੀਵਾ ਜੋਤ ਦੁਆਰ, ਪੱਲੂ ਅਨਤ ਮੂਲ ਵਿਚਕਾਰ। ਹੁਣ ਸਾਡੇ ਅੱਜ ਦੀ ਜਨਰੇਸ਼ਨ ਨੇ ਤਾਂ ਦੇਖਿਆ ਨਹੀਂ, ਦੀਵਾ ਹੀ ਨਹੀਂ ਦੇਖਿਆ। ਇੱਕ ਦੀਵਾ 4 ਮੂੰਹਾਂ ਵਾਲਾ ਦੀਵਾ ਹੁੰਦਾ ਸੀ, ਉਹਨੂੰ ਚੌਮੁਖਾ ਦੀਵਾ ਕਹਿੰਦੇ ਸੀ। ਘਰਾਂ ਦੇ ਵਿੱਚ ਬਹੁਤ ਘੱਟ ਹੁੰਦੇ ਸੀ, ਹੁਣ ਤਾਂ ਬਿਜਲੀਆਂ ਨੇ। ਔਰ ਉਹਦਾ ਮਤਲਬ ਇਹ ਹੈ ਵੀ ਜਦੋਂ ਚਾਰੋਂ ਦਿਸ਼ਾਵਾਂ ਦੀ ਬੱਤੀ ਜਿਹੜੀ ਇੱਕੋ ਹੀ ਮਿੱਟੀ ਦਾ ਘੁਮਾਰ ਹੀ ਬਣਾਉਂਦੇ ਸੀ, ਪਰ ਉਹਦਾ ਚਾਰੋਂ ਪਾਸੇ ਚਾਨਣਾ ਹੁੰਦਾ ਸੀ। ਵੀ ਇਵੇਂ ਜਿਸ ਬੰਦੇ ਦੇ ਮਨ ਦੀ ਇਹ ਹਾਲਤ ਹੋ ਜਾਂਦੀ ਹੈ, ਚੌਮੁਖ ਦੀਵਾ ਜੋਤ ਦੁਆਰ, ਕਿ ਉਹਦੇ ਅੰਦਰ ਮਾਨੋ ਚੌਮੁਖਾ ਦੀਵਾ ਜਗ ਪਿਆ, 4 ਚਫੇਰੇ ਚਾਨਣ। ਪੱਲੂ ਅਨਤ ਮੂਲ ਵਿਚਕਾਰ, ਇਵੇਂ ਹੀ ਹੈ ਜਿਵੇਂ ਇੱਕ ਸੋਹਣੇ ਫੁੱਲ ਦੀਆਂ ਪੱਤੀਆਂ 4 ਚਫੇਰੇ ਨੇ, ਪਰ ਉਹਦੇ ਵਿਚਕਾਰ ਜਿਹੜਾ ਮਕਰੰਦ, ਜਿਹੜਾ ਨੈਕਟਰ ਉਹਦੇ ਵਿਚਕਾਰ ਹੈ, ਉਹਦੇ ਅੰਦਰ ਉਹ ਰੱਬ ਦਾ ਨਾਂ ਟਿਕਿਆ ਹੋਇਆ ਹੈ। ਔਰ ਸਰਬ ਕਲਾ ਲੈ ਆਪੇ ਰਹੇ, ਮਨ ਮਾਨਕ ਰਤਨਾ ਮੇ ਗਹਿ, ਕਿ ਹੁਣ ਉਸ ਦੇ ਅੰਦਰ ਉਹ ਸਰਬ ਕਲਾ ਭਰਪੂਰ ਵਾਹਿਗੁਰੂ ਆ ਕੇ ਵਸਦਾ। ਤੇ
ਤੇ ਉਹਦਾ ਮਨ ਮੋਤੀ ਬਣ ਕੇ ਰੱਬ ਦੇ ਗੁਣਾ ਰੂਪੀ ਰਤਨਾਂ ਦੇ ਨਾਲ ਜੜਿਆ ਰਹਿੰਦਾ ਹੈ। ਮਸਤਕ ਪਦਮ ਦੁਆਲੈ ਮਣੀ ਮਾਹੇ ਨਿਰੰਜਨ ਤ੍ਰਿਭਵਨ ਤਨੀ, ਉਹਦਾ ਮੱਥਾ ਇੱਕ ਕਮਲ ਦੇ ਫੁੱਲ ਵਾਂਗ ਲਿਸ਼ਕਦਾ ਹੈ, ਉਸ ਦੇ ਦੁਆਲੇ ਵੀ ਇਵੇਂ ਹੈ ਜਿਵੇਂ ਮਣੀ ਹੋਏ। ਔਰ ਮਾਹੇ ਨਿਰੰਜਨ ਤ੍ਰਿਭਵਨ ਤਣੀ, ਕਿਉਂਕਿ ਉਹਦੇ ਅੰਦਰ ਤਿੰਨਾਂ ਲੋਕਾਂ ਦਾ ਪਿਆਰਾ ਰੱਬ ਜਿਹੜਾ ਹੈ ਉਸ ਮਨੁੱਖ ਦੇ ਅੰਦਰ ਵਸ ਰਿਹਾ ਹੁੰਦਾ ਹੈ। ਪੰਜ ਸ਼ਬਦ ਨਿਰਮਾਇਲ ਵਾਜੇ ਢੁਲ ਕੇ ਚਵਰ ਸੰਖ ਕੰਨ ਬਾਜੇ, ਉਸ ਦੇ ਅੰਦਰ ਮਾਨੋ ਉਹ ਜਦੋਂ ਉਹਦੇ ਅੰਦਰ ਆਨੰਦ ਦੀ ਅਵਸਥਾ ਬਣੀ ਹੁੰਦੀ ਹੈ ਤੇ ਸਾਜ਼ ਜਿਹੜੇ ਪਏ ਨੇ ਜਿਵੇਂ ਆਪਣੇ ਆਪ ਚੱਲ ਪਏ ਹੋਣ। ਸਾਜ਼ ਤੁਹਾਡੇ ਅੰਦਰ ਆਨੰਦ ਦੀ ਹਾਲਤ ਹੈ, ਜਿਸ ਨੂੰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਜਾਂ ਸ਼ਬਦ ਗਾਵਣ ਆਈਆਂ ਰਾਗ ਰਤਨ ਪਰਿਵਾਰ ਪਰੀਆਂ, ਉਹਨਾਂ ਸ਼ਬਦਾਂ ਦਾ ਜ਼ਿਕਰ ਹੈ। ਪੰਜ ਸ਼ਬਦ ਨਿਰਮਾਇਲ ਵਾਜੇ, ਇਹ ਪੰਜੋ ਕਿਸਮ ਦੇ ਸਾਜ਼ ਮਾਨੂੰ ਵੱਜਣ ਲੱਗ ਪੈਂਦੇ ਨੇ ਅੰਦਰ ਸ਼ਬਦ ਹੋਣ ਕਰਕੇ। ਢੁਲ ਕੇ ਚਵਰ ਸੰਖ ਕੰਨ ਬਾਜੇ, ਉਸ ਦੇ ਅੰਦਰ ਉਹਦੀ ਹਾਲਤ ਉਵੇਂ ਹੁੰਦੀ ਹੈ ਜਿਵੇਂ ਬਾਦਸ਼ਾਹਾਂ ਦੇ ਚੌਰ ਝੁਲਦਾ ਹੈ ਔਰ ਉਹ ਵੱਡੇ ਸਿੰਘਾਸਨ ਤੇ ਸੰਖ ਵੱਜਦੇ ਨੇ। ਉਹਦੇ ਅੰਦਰ ਵੀ ਜਿਹੜੀ ਉਹ ਆਨੰਦ ਦੀ ਹਾਲਤ ਹੁੰਦੀ ਹੈ। ਦਲਮਲ ਦੈਤੋਂ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ, ਭਗਤ ਬੇਣੀ ਜੀ ਕਹਿੰਦੇ ਨੇ ਕਿ ਦਲਮਲ ਦੈਤੋਂ, ਕਿ ਸਤਿਗੁਰੂ ਦਾ ਫਿਰ ਇਹ ਜਿਹੜਾ ਗਿਆਨ ਔਰ ਸਤਿਗੁਰ ਰੱਬ ਆ ਕੇ ਅੰਦਰ ਵਸ ਜਾਂਦਾ ਹੈ। ਦਲਮਲ ਦੈਂਤ, ਫਿਰ ਉਹ ਜਿਹੜੇ ਦੈਂਤ ਨੇ ਵਕਾਰ ਨੇ ਉਹਨਾਂ ਨੂੰ ਦਲਮਲ ਹੁੰਦਾ ਡਿਫੀਟ ਕਰਨਾ, ਕੁੱਟ-ਕੁੱਟ ਕੇ ਥੱਲੇ ਸੁੱਟਣਾ। ਔਰ ਗੁਰਮੁਖ ਗਿਆਨ, ਉਹ ਗੁਰਮੁਖ ਗਿਆਨ ਦਾ ਰੂਪ ਹੁੰਦਾ ਹੈ। ਬੇਣੀ ਜਾਚੈ ਤੇਰਾ ਨਾਮ, ਭਗਤ ਬੇਣੀ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ ਮੇਰੀ ਕੋਈ ਜਾਚਨ ਹੈ ਕਿ ਤੂੰ ਮੈਨੂੰ ਆਪਣਾ ਨਾਮ ਦੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕਰ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।